ਅੱਛਾ ਵੈਸੇ ਭਾਈ ਰੀਸੈਂਟਲੀ ਤੁਸੀਂ ਜਿਹੜਾ ਨਾ ਪੂਰੇ ਪੰਜਾਬ ਦਾ ਮਾਸ਼ਾਅੱਲਾ ਟੂਰ ਕੀਤਾ ਹੈ ਤੇ ਸਾਫ ਜ਼ਾਹਿਰ ਮੁxtਲਿਫ ਜ਼ਿਲ੍ਹਾ ਦੇ ਵਿੱਚ ਗਏ ਹੋ, ਉੱਥੇ ਲੋਕਾਂ ਨਾਲ ਮਿਲੇ ਹੋ। ਕਿਹੜਾ ਜ਼ਿਲ੍ਹਾ ਸੀ ਜਾਂ ਕਿੱਥੇ ਕਿਸ ਇਲਾਕੇ ਦੇ ਲੋਕ ਜਿਹੜੇ ਨੇ ਨਾ ਬਹੁਤ ਪਿਆਰੇ ਨੇ, ਤੇ ਕਿਸ ਇਲਾਕੇ ਦੇ ਲੋਕ ਤੁਸੀਂ ਕਹਿੰਦੇ ਹੋ ਤੁਸੀਂ ਸਮਝਦੇ ਹੋ ਕਿ ਨਹੀਂ ਯਾਰ ਇੱਥੇ ਫੇਰ ਨਹੀਂ ਜਾਣਾ? ਠੀਕ ਹੈ, ਜੇ ਪਿਆਰਿਆਂ ਦੀ ਗੱਲ ਕਰੀਏ ਤੇ ਫੇਰ ਰੱਬ ਦੀ ਬਣਾਈ ਹਰ ਸ਼ੈ ਹੀ ਸੋਹਣੀ ਹੈ, ਹਰ ਇਨਸਾਨ ਹੀ ਪਿਆਰਾ ਹੈ। ਸੁਭਾਨ ਅੱਲਾਹ। ਕੋਈ ਜ਼ਿਲ੍ਹਾ, ਕੋਈ ਜਗ੍ਹਾ, ਕੋਈ ਐਸਾ ਖਿੱਤਾ ਨਹੀਂ ਮੈਨੂੰ ਨਜ਼ਰ ਆਇਆ ਕਿ ਜਿੱਥੇ ਲੋਕ ਪਿਆਰੇ ਨਾ ਹੋਣ। ਹਾਂ, ਵੇਖਣ ਵਾਲੀ ਅੱਖ ਹੋਣੀ ਚਾਹੀਦੀ। हाँ, मत देख किसी चेहरे को हकारत की निगाह से, हर चेहरा किसी ना किसी का महबूब होता है। हाँ जी, सो ਅਸੀਂ ਇਹ ਨਹੀਂ ਕਹਿੰਦੇ ਕਿ ਮੈਨੂੰ ਫਲਾਣੀ ਜਗ੍ਹਾ ਦੇ ਲੋਕ ਜਿਹੜੇ ਨੇ ਉਹ ਕੁਝ ਨਜ਼ਰ ਆਏ ਨੇ। ਲੋਕ ਬੜੇ ਪਿਆਰੇ ਨੇ, ਬੜੇ ਅੱਛੇ ਨੇ। ਸਾਡਾ ਪੰਜਾਬ ਖਾਸ ਕਰ, ਮੈਂ ਆਪਣੇ ਪੰਜਾਬ ਨੂੰ, ਚੜ੍ਹਦੇ ਪੰਜਾਬ ਨੂੰ ਬੜਾ ਪ੍ਰਮੋਟ ਵੀ ਕਰ ਰਿਹਾ ਔਰ ਬੜਾ ਮੈਂ ਅੱਲਾਹ ਪਾਕ ਦੀ ਜ਼ਾਤ ਕੋਲੋਂ ਇਹ ਤਲਬਗਾਰ ਹੈ ਇਸ ਚੀਜ਼ ਦਾ ਕਿ ਅੱਲਾਹ ਕਰੋੜਾਂ ਰਹਿਮਤਾਂ ਨਾਜ਼ਰ ਕਰੇ ਸਾਡੇ ਤੇ, ਆਪਣਾ ਰਹਿਮ ਕਰੇ। ਔਰ ਜੇ ਆਖਾਂ ਇੱਕ ਜ਼ਿਲ੍ਹੇ ਨੂੰ ਕਿ ਫਲਾਣੇ ਇਲਾਕੇ ਦੇ ਸਿਰਫ ਲੋਕ ਪਿਆਰੇ ਨੇ, ਤੇ ਉਹਨਾਂ ਆਖਣਾ ਸਾਡੇ ਇਲਾਕੇ ਜਾ ਕੇ ਸਾਡੀਆਂ ਬੜੀਆਂ ਤਾਰੀਫਾਂ ਕਰਨ, ਉੱਥੇ ਜਾ ਕੇ ਫਲਾਣੇ ਇਲਾਕੇ ਦੀ ਬਸ ਤਾਰੀਫ ਕੀਤੀ ਕਿ ਉਹ ਹੀ ਪਿਆਰੇ ਨੇ। ਅੱਛੇ ਨੇ, ਖੂਬਸੂਰਤ ਨੇ ਸਾਰੇ ਲੋਕ। ਇਨਸਾਨ ਦੇ ਵਿੱਚ ਉਹਦੇ ਕਿਰਦਾਰ ਦੀ ਖੂਬਸੂਰਤੀ ਹੁੰਦੀ, ਤੇ ਇਨਸਾਨ ਰੱਬ ਦੇ ਬਣਾਏ, ਰੱਬ ਦੇ ਜੀਨ ਨੇ, ਰੱਬ ਦੇ ही सारे बंदे अच्छे ने, सारे खूबसूरत। यहाँ पे आप अवैस भाई ठीक जो है ना मोटिवेशनल स्पीकर वाली सही बात की आपने, इतने पॉलिटिकल करेक्ट आंसर, मतलब आपने वो किया कि सब जो है ना राज़ी रहें और कोई नाराज़ भी ना हो। नहीं, हमने तो कोशिश की कि आप ऐसी बात दें कोई कंट्रोवर्सी क्रिएट हो। मैं ना जी दिल नहीं तोड़ना चाहता, सही, मैं किसी दी दिल नहीं दुखाना चाहता। मियाँ साहब फरमाते ने ढा दे मस्जिद, ਢਾ ਦੇ ਮੰਦਰ, ਢਾ ਦੇ ਜੋ ਕੋਈ ਢਹਿੰਦਾ ਈ। ਇੱਕ ਬੰਦੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ ਈ। ਸਹੀ ਸਹੀ। ਸੋ ਮੈਂ ਅਗਰ ਉਹ ਗੱਲ ਕਰਾਂ, ਅਗਰ ਕਿਸੇ ਦਾ ਦਿਲ ਟੁੱਟੇ, ਕਿਸੇ ਦਾ ਦਿਲ ਦੁਖੇ, ਤੇ ਉਹ ਫਿਰ ਮੈਨੂੰ ਆਪਣੇ ਅੰਦਰੋਂ ਹੀ ਮੇਰਾ ਜ਼ਮੀਰ ਝੰਜੋੜੇਗਾ ਕਿ ਕੀ ਕੀਤਾ ਈ, ਉਹਦਾ ਦਿਲ ਟੁੱਟ ਗਿਆ। ਠੀਕ ਹੋ ਗਿਆ ਜੀ। ਅੱਛਾ ਵੈਸੇ ਭਾਈ ਤੁਹਾਡੀ ਜਿਹੜੀ ਨਾ ਮੁਲਾਕਾਤ ਹੋਈ ਸੀਗੀ ਇੰਡੀਅਨ ਪੰਜਾਬੀ ਐਕਟਰ ਜੱਸੀ ਗਿੱਲ ਸਾਹਿਬ ਨਾਲ, ਤੇ ਉਹਨਾਂ ਨੇ ਆਪਣੀ ਜਿਹੜਾ ਸ਼ੇਅਰ ਵੀ ਕੀਤਾ ਸੀਗਾ, ਤੇ ਕਿਵੇਂ ਦੀ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਮਿਲਣ ਦਾ? ਕਿਸ ਤਰ੍ਹਾਂ ਮੁਲਾਕਾਤ ਹੋਈ ਸੀ, ਉਹ ਵਾਕਿਆ ਸ਼ੇਅਰ ਕਰੋਗੇ? ਨਾਲ ਇਹ ਵੀ ਕਿ ਕਿਵੇਂ ਦੇ ਪਾਇਆ ਉਹਨਾਂ ਨੂੰ ਤੁਸੀਂ? ਜੱਸੀ ਗਿੱਲ ਸਾਹਿਬ ਨਾਲ ਮੇਰੀ ਮੁਲਾਕਾਤ ਨਹੀਂ ਸੀ ਹੋਈ, ਲੇਕਿਨ ਜੱਸੀ ਗਿੱਲ ਸਾਹਿਬ ਨੇ ਮੇਰਾ ਇੱਕ ਸਟੇਟਸ ਆਪਣੀ ਇੰਸਟਾਗ੍ਰਾਮ ਉੱਤੇ ਲਾਇਆ ਸੀ, ਸਟੋਰੀ ਲਾਈ ਸੀ ਉਹਨਾਂ। ਉਹ ਬਾਤ ਮੇਰੀ ਇਹ ਸੀ ਕਿ ਇਸ ਦੌਰ ਦੇ ਵਿੱਚ ਅੱਲਾਹ ਪਾਕ ਦੀ ਜ਼ਾਤ ਜੇ ਤੁਹਾਨੂੰ ਕੋਈ ਮੁਖਲਸ ਸੱਜਣ ਦੇ ਛੜੇ ਨਾ, ਤੇ ਉਹਦੇ ਨਾਲ ਦੋ ਨੰਬਰੀਆਂ ਨਾ ਕਰੋ, ਉਹਦੇ ਨਾਲ ਡਰਾਮੇਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਕੋਈ ਵੀ ਬੰਦਾ ਰੋਟੀ ਨੂੰ ਝੋਚੀ ਨਹੀਂ ਆਂਦਾ। ਜਿਹੜਾ ਵੀ ਕੰਮ ਤੁਸੀਂ ਉਹਦੇ ਨਾਲ ਕਰਦੇ ਹੋ, ਅਗਲੇ ਨੂੰ ਸਮਝ ਆਉਂਦੀ ਹੁੰਦੀ ਹੈ ਕਿ ਤੁਸੀਂ ਉਹਦੇ ਨਾਲ ਕੀ ਕਰ ਰਹੇ ਹੋ, ਉਹ ਵੱਖਰੀ ਗੱਲ ਹੈ। ਤੁਹਾਡਾ ਭਰਮ ਰੱਖਣ ਵਾਸਤੇ ਅਗਲਾ ਤੁਹਾਨੂੰ ਦੱਸੇ ਜਾਂ ਨਾ ਦੱਸੇ, ਲੇਕਿਨ ਅਗਲੇ ਬੰਦੇ ਨੂੰ ਸ਼ਦਾਈ ਨਹੀਂ ਸਮਝਣਾ ਚਾਹੀਦਾ। ਉਹ ਇਹ ਸਟੋਰੀ ਸੀ ਮੇਰੀ। ਸਹੀ ਸਹੀ ਸਹੀ। ਫਿਰ ਉਹਨਾਂ ਨੇ ਰਾਬਤਾ ਕੀਤਾ ਕਿਸੇ ਤਰੀਕੇ ਨਾਲ? ਜੱਸੀ ਗਿੱਲ ਸਾਹਿਬ ਮੈਂ ਉਹਨਾਂ ਦੇ ਜੀ, ਜੱਸੀ ਗਿੱਲ ਸਾਹਿਬ ਦੇ ਕਰੋੜਾਂ ਫੈਨ ਨੇ, ਔਰ ਮੈਂ ਇਹ ਨਹੀਂ ਕਹਿੰਦਾ ਕਿ ਜੱਸੀ ਗਿੱਲ ਸਾਹਿਬ ਮੇਰੇ ਫੈਨ ਨੇ, ਲੇਕਿਨ ਉਹਨਾਂ ਨੇ ਮੈਨੂੰ ਜਦੋਂ ਮੈਸੇਜ ਕੀਤਾ, ਰਾਬਤਾ ਕੀਤਾ ਮੇਰੇ ਨਾਲ, ਤੇ ਉਹਨਾਂ ਆਖਿਆ ਮੈਨੂੰ ਬਾਤ ਬੜੀ ਅੱਛੀ ਲੱਗਦੀ। ਇਹ ਵੀ ਮਤਲਬ ਮੋਟੀਵੇਸ਼ਨ ਦੇ ਸਿਲਸਿਲੇ ਚ ਆਉਂਦੀ ਹੈ ਨਾ। ਉਹਨਾਂ ਮੇਰੀ ਦਿਲਜੋਈ ਕੀਤੀ, ਮੇਰੀ ਹੌਸਲਾ ਅਫਜ਼ਾਈ ਕੀਤੀ। ਇਸੇ ਤਰ੍ਹਾਂ ਹੀ ਜਿਹੜੇ ਭਾਈ ਮੇਰੇ ਦੋਸਤ, ਮੇਰੇ ਵੇਖਣ ਵਾਲੇ ਲਾਈਕ ਕਰਦੇ ਨੇ, ਕਮੈਂਟ ਕਰਦੇ ਨੇ, ਸ਼ੇਅਰ ਕਰਦੇ ਨੇ, ਇਹ ਵੀ ਇਸੇ ਜ਼ਿਮਰੇ ਦੇ ਵਿੱਚ ਆਉਂਦਾ ਕਿ ਮੇਰੀ ਦਿਲਜੋਈ ਕਰਦੇ ਨੇ ਕਿ ਸਾਨੂੰ ਚੀਜ਼ ਅੱਛੀ ਲੱਗੀ, ਇਹਦੇ ਤੇ ਹੀ ਮਜ਼ੀਦ ਵਰਕ ਕਰੋ। ਠੀਕ ਠੀਕ।